ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਸਾਲ 2025-26 ਵਾਸਤੇ 17,600 ਅਰਬ ਦਾ ਬਜਟ ਅੱਜ ਪੇਸ਼ ਕੀਤੇ ਜਾਣ ਦੀ ਉਮੀਦ। ਭਾਰਤ ਗੱਲਬਾਤ ਨੂੰ ਨੱਸ ਰਿਹਾ ਹੈ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਨਰਿੰਦਰ ਮੋਦੀ ਹੋਣਾ ਨੂੰ ਗੱਲਬਾਤ ਦੀ ਟੇਬਲ ਤੇ ਲਿਆਉਣ ਬਿਲਾਵਲ ਜ਼ਰਦਾਰੀ ਦੀ ਗੱਲਬਾਤ। ਅਮਰੀਕੀ ਕਾਂਗਰਸਮੈਨ ਵੱਲੋਂ ਪਾਕਿਸਤਾਨ 'ਚ ਕੈਦ ਡਾਕਟਰ ਸ਼ਕੀਲ ਆਫਰੀਦੀ ਦੀ ਰਿਹਾਈ ਦੀ ਮੰਗ, ਜਦਕਿ ਪਿਛਲੇ 1 ਸਾਲ 'ਚ 7,30,000 ਤੋਂ ਵੱਧ ਪਾਕਿਸਤਾਨੀ ਰੋਜ਼ਗਾਰ ਵਾਸਤੇ ਮੁਲਕ ਛੱਡ ਗਏ ਤੇ ਸਾਲ 2023 'ਚ ਫੈਸਲਾਬਾਦ ਦੇ ਇਲਾਕੇ ਜੜਾਂਵਾਲਾ 'ਚ ਚਰਚ और क्रिश्चियन कॉलोनी दे विच अग्गां लाउण और मार-धाड़ करन वाला मरकजी मुलजम गिरफ्तार। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 9 ਜੂਨ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 10 ਜੂਨ ਸਾਲ 2025 ਦਾ ਦਿਨ ਝਾੜਿਆ ਹੈ। ਅੱਜ ਦੇ ਇਸ ਅਪਡੇਟ ਦੇ ਨਾਲ ਯਾਨੀ ਪਾਕਿਸਤਾਨ ਦੇ ਨਾਲ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਨਾਲ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਔਰ ਜੀ ਆਇਆਂ ਨੂੰ ਕਹਿੰਦੇ ਹਾਂ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਦੇ ਉੱਤੇ ਨੈਸ਼ਨਲ ਔਰ ਇੰਟਰਨੈਸ਼ਨਲ ਨੈਟਵਰਕ ਤੇ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਵੇਖਣ ਔਰ ਸੁਣਨ ਵਾਸਤੇ ਸਾਡੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ज्वाइन करो, सब्सक्राइब करो, घंटी का बटन दबाओ तांजे ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 722 7698 408 722 7698। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਖਬਰਾਂ ਨਾਲ ਚੱਲਦੇ ਹਾਂ। ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਅੱਜ ਮਾਲੀ ਵਰੇ ਸਾਲ 2025 ਔਰ 26 ਵਾਸਤੇ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਜਟ ਦੀ ਕੁੱਲ ਲਾਗਤ 17,600 ਅਰਬ ਦੱਸੀ ਜਾ ਰਹੀ ਹੈ। ਆਖਿਆ ਜਾ ਰਿਹਾ ਹੈ ਕਿ ਇਸ ਸਾਲ ਪੇਸ਼ ਕੀਤੇ ਜਾ ਰਹੇ ਇਸ ਬਜਟ ਦੇ ਵਿੱਚ 2,414 ਅਰਬ ਰੁਪਈਆ ਸਿਰਫ ਡਿਫੈਂਸ ਦੇ ਖਰਚਿਆਂ ਵਾਸਤੇ ਰੱਖਿਆ ਗਿਆ ਹੈ। ਖਜ਼ਾਨੇ ਦੀ ਮਿਨਿਸਟਰੀ ਵੱਲੋਂ ਇਹ ਬਜਟ ਜਿਹੜਾ ਇਹ ਨੈਸ਼ਨਲ ਅਸੈਂਬਲੀ 'ਚ ਪੇਸ਼ ਕੀਤਾ ਜਾਏਗਾ, ਜਦਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਵਜ਼ੀਰਾਂ ਵੱਲੋਂ ਇਸ ਤੋਂ ਪਹਿਲੇ ਇਹਦੀ ਮਨਜ਼ੂਰੀ ਦਿੱਤੀ ਜਾਏਗੀ। ਸਰਕਾਰੀ ਮੁਲਾਜ਼ਮਾਂ ਵੱਲੋਂ ਪਾਰਲੀਮੈਂਟ ਦੇ ਸਾਹਮਣੇ ਇhtਜਾਜ ਦੀ ਵੀ ਕਾਲ ਦਿੱਤੀ ਗਈ ਹੈ, ਜਦਕਿ ਇਹ ਵੀ ਆਸਾਂ ਔਰ ਖਬਰਾਂ ਮਿਲ ਰਹੀਆਂ ਨੇ ਕਿ ਇਸ ਬਜਟ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਔਰ ਪੈਨਸ਼ਨ ਦੇ ਵਿੱਚ ਵਾਧਾ ਕਰਨ ਦੇ ਨਾਲ ਸਰਕਾਰ ਉਹਨਾਂ ਦੇ ਉੱਤੋਂ ਟੈਕਸ ਦੀ ਸ਼ਰ੍ਹਾ ਘਟਾ ਸਕਦੀ ਹੈ ਜਾਂ ਉਹਦੇ 'ਚ ਕੋਈ ਛੋਟੀ ਜਿਹੀ ਰਿਆਇਤ ਦੇ ਸਕਦੀ ਹੈ। ਇਸ ਤੋਂ ਅੱਡ ਆਖਿਆ ਜਾ ਰਿਹਾ ਹੈ ਕਿ ਇਸ ਸਾਲ FBR ਉਹਦੇ ਟਾਰਗੇਟ ਜਿਹੜੇ ਉਹ ਵੀ ਧਰੇ ਗਏ ਨੇ। ਖਸਾਰੇ ਦੇ ਵਿੱਚ ਜਾਣ ਵਾਲੇ ਪਾਕਿਸਤਾਨੀ ਮੁਲਕ ਔਰ ਖਸਾਰੇ ਦੇ ਵਿੱਚ ਪੇਸ਼ ਕੀਤੇ ਜਾ ਰਹੇ ਇਸ ਬਜਟ ਦੇ ਵਿੱਚ IMF ਵੱਲੋਂ ਕੁਝ ਸ਼ਰਤਾਂ ਦੇ ਤਹਿਤ ਰਿਆਇਤਾਂ ਦਿੱਤੀਆਂ ਗਈਆਂ ਨੇ, ਜਦਕਿ ਇਸ ਬਜਟ ਦੇ ਵਿੱਚ ਇਹ ਵੀ ਐਲਾਨ ਕੀਤੇ ਜਾਣ ਦੀ ਉਮੀਦ ਹੈ ਕਿ ਘੱਟ ਬਿਜਲੀ ਵਰਤਣ ਵਾਲੇ ਪੱਖੇ ਕਿਸ਼ਤਾਂ ਦੇ ਵਿੱਚ ਲੋਕਾਂ ਨੂੰ ਦਿੱਤੇ ਜਾਣਗੇ ਔਰ ਇਸ ਤੋਂ ਅੱਡ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਉਹਨਾਂ ਦਾ ਐਲਾਨ ਹੋਏਗਾ ਹੁਣ ਤੋਂ ਕੁਝ ਘੰਟੇ ਬਾਅਦ, ਜਦੋਂ ਪਾਕਿਸਤਾਨ 'ਚ ਫੈਡਰਲ ਸਰਕਾਰ ਵੱਲੋਂ ਇਹ ਬਜਟ ਪੇਸ਼ ਕੀਤਾ ਜਾਏਗਾ। ਪਾਕਿਸਤਾਨ ਸਾਰੇ ਮਸਲੇ ਮਸਾਇਲ ਗੱਲਬਾਤ ਦੇ ਨਾਲ ਹੱਲ ਕਰਨ ਦਾ ਹਾਮੀ ਆ ਔਰ ਅਸੀਂ ਗੱਲਬਾਤ ਦੇ ਉੱਤੇ ਯਕੀਨ ਰੱਖਦੇ ਹਾਂ। ਇਹ ਆਖਣਾ ਹੈ ਪਾਕਿਸਤਾਨ ਤੋਂ ਗਏ ਪਾਰਲੀਮੈਂਟ ਦੇ ਮੈਂਬਰਾਂ ਦੇ ਉਸ ਜੱਥੇ ਦੇ ਪ੍ਰਧਾਨ ਬਿਲਾਵਲ ਜ਼ਰਦਾਰੀ ਹੋਣਾ ਦਾ, ਜਿਹੜੇ ਅਮਰੀਕੀ ਫੇਰਾ ਪੂਰਾ ਕਰਕੇ ਹੁਣ ਬ੍ਰਿਸਲਸ ਔਰ ਬਰਤਾਨੀਆ ਔਰ ਫਰਾਂਸ ਜਾਣਗੇ ਔਰ ਉੱਥੇ ਜਾ ਕੇ ਭਾਰਤੀ ਛੇੜਛਾੜ ਔਰ ਭਾਰਤ ਦੇ ਪਾਕਿਸਤਾਨ ਦੇ ਨਾਲ ਸਾਜ਼ਿਸ਼ੀ ਮਾਮਲਾਤ ਨੇ ਜਿਹੜੇ ਉਹਨਾਂ ਤੋਂ ਪਰਦਾ ਚੁੱਕਣਗੇ। ਬਿਲਾਵਲ ਹੋਣਾ ਨੇ ਆਪਣੀ ਆਖਰੀ ਗੱਲਬਾਤ ਕੀਤੀ ਵਾਸ਼ਿੰਗਟਨ 'ਚ, ਜਿੱਥੇ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਅੱਜ ਵੀ ਗੱਲਬਾਤ ਵਾਸਤੇ ਤਿਆਰ ਆ। ਅਸੀਂ ਬਾਰ-ਬਾਰ ਬਿਆਨ ਵੀ ਦੇ ਰਹੇ ਹਾਂ। ਬੇਸ਼ੱਕ ਪਾਕਿਸਤਾਨ और भारत विचकार होने वाली लड़ाई अमरीकी प्रेसिडेंट डोनाल्ड ट्रंप होना ने जाती ताल्लुक वास्ते और जाती हैसियत दे विच रोकी, जिहदे तो भारत इनकारी है। असल गल ते यह है कि भारत गलबात दी मेज दे उत्ते आउणा नहीं चाहता और गलबात तो भगोड़ा होया है। उन्होंने इस मौके दे उत्ते अमरीकी प्रेसिडेंट डोनाल्ड ट्रंप होना तो मंग की कि वह भारतीय प्राइम मिनिस्टर नरेंद्र मोदी होना नूं गलबात दी टेबल दे उत्ते लैके आउण और गलबात दे नाल पाकिस्तान और भारत दे आपसी झेड़े और पुराने मुद्दे ने जिहड़े उन्हां नूं हल करन वास्ते बैठण लई राजी करन। बिलावल होना ने आख्या कि पाकिस्तान दे विच अतगर्दी दी लहर नूं भारत स्पॉन्सर करता है। ਇਹਦੇ ਸਾਰੇ ਸਬੂਤ ਦੁਨੀਆ ਦੇ ਸਾਹਮਣੇ ਰੱਖਾਂਗੇ। ਭਾਰਤ ਵੱਲੋਂ ਲੜਾਈ ਦੇ ਵਿੱਚ ਜੰਗ ਦੇ ਵਿੱਚ ਪਹਿਲ ਕੀਤੀ ਗਈ। ਪਾਕਿਸਤਾਨ ਨੇ ਆਪਣੇ ਦਿਫਾਅ ਦੇ ਵਿੱਚ ਜਵਾਬ ਦਿੱਤਾ। ਪਾਣੀ 24 ਕਰੋੜ ਪਾਕਿਸਤਾਨੀਆਂ ਦੀ ਜ਼ਿੰਦਗੀ ਹੈ। ਜਦੋਂ ਇਹਨੂੰ ਹੱਥ ਪਾਇਆ ਜਾਏਗਾ ਤੇ ਪਾਕਿਸਤਾਨ ਸਿੱਧਾ ਹੋ ਕੇ ਇਹਦੇ ਲਈ ਨਿਬੜੇਗਾ ਔਰ ਇਹ ਮਾਮਲਾ ਕਿਸੇ ਐਟੋਮਿਕ ਵਾਰ ਵੱਲ ਵੀ ਜਾ ਸਕਦਾ ਹੈ, ਜਿਹਦੇ ਅਸੀਂ ਹਾਮੀ ਨਹੀਂ ਹੈ। ਪਰ ਜਦੋਂ ਸਾਡੀ ਜ਼ਿੰਦਗੀ ਵਾਲੇ ਸਾਹ ਘੁੱਟੇ ਜਾਣਗੇ ਤੇ ਫਿਰ ਪਾਣੀ ਦੇ ਮਾਮਲੇ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। ਪਾਕਿਸਤਾਨ ਦੇ ਵਿੱਚ ਕੈਦ ਡਾਕਟਰ ਸ਼ਕੀਲ ਆਫਰੀਦੀ ਦੀ ਰਿਹਾਈ ਦੇ ਵਾਸਤੇ ਇੱਕ ਅਮਰੀਕੀ ਕਾਂਗਰਸਮੈਨ ਵੱਲੋਂ ਫਿਰ ਇੱਕ ਪੋਸਟ ਕੀਤੀ ਗਈ ਹੈ, ਜੋ ਉਹਨਾਂ ਨੇ ਐਕਸ ਦੇ ਉੱਤੇ ਕੀਤੀ ਹੈ। ਅਮਰੀਕੀ ਕਾਂਗਰਸਮੈਨ ਬ੍ਰੈਡ ਸ਼ਟੈਮਨ ਹੋਣਾ ਵੱਲੋਂ ਇਹ ਆਖਿਆ ਗਿਆ ਹੈ ਕਿ ਪਾਕਿਸਤਾਨ 'ਚ ਕੈਦ ਡਾਕਟਰ ਸ਼ਕੀਲ ਆਫਰੀਦੀ ਨੂੰ ਪਾਕਿਸਤਾਨੀ ਸਰਕਾਰ ਰਿਹਾ ਕਰੇ। ਇਹ ਗੱਲਾਂ ਉਹਨਾਂ ਨੇ ਬਿਲਾਵਲ ਜ਼ਰਦਾਰੀ ਹੋਣ ਦੇ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਐਕਸ ਨਾਂ ਦੇ ਵਿੱਚ ਕੀਤੀਆਂ, ਜਦਕਿ ਉਹਨਾਂ ਨੇ ਮੁਲਾਕਾਤ ਦੇ ਵਿੱਚ ਵੀ ਇਹ ਮਾਮਲਾ ਚੁੱਕਿਆ ਹੈ। ਯਾਦ ਰਵੇ ਕਿ ਡਾਕਟਰ ਸ਼ਕੀਲ ਆਫਰੀਦੀ ਉਹੀ ਨੇ ਜਿਨ੍ਹਾਂ ਨੇ ਅਲ-ਕਾਇਦਾ ਦੇ ਪ੍ਰਧਾਨ ਉਸਾਮਾ ਬਿਨ ਲਾਦਨ ਨੂੰ ਅਮਰੀਕਾ ਦੇ ਹਵਾਲੇ ਕਰਨ ਜਾਂ ਅਮਰੀਕਾ ਨੂੰ ਫੜਾਉਣ ਦੇ ਵਿੱਚ ਮਦਦ
ਮਦਦ ਦਿੱਤੀ ਸੀਗੀ। ਪਾਕਿਸਤਾਨੀ ਸਰਕਾਰ ਵੱਲੋਂ ਉਹਨਾਂ ਨੂੰ ਕਾਰਖਾਨੋ ਬਾਜ਼ਾਰ ਪਿਸ਼ਾਵਰ ਚੋਂ 2011 ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਅੱਜ 14 ਸਾਲ ਹੋਏ ਨੇ ਉਹ ਜੇਲ੍ਹ ਦੇ ਵਿੱਚ ਕੈਦ ਨੇ। ਡਾਕਟਰ ਸ਼ਕੀਲ ਆਫਰੀਦੀ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ ਲਸ਼ਕਰੇ ਇਸਲਾਮ ਦੇ ਲੜਾਕੂਆਂ ਦਾ ਇਲਾਜ ਕੀਤਾ, ਜਦਕਿ ਡਾਕਟਰ ਸ਼ਕੀਲ ਆਫਰੀਦੀ ਹੁਣੇ ਇਸ ਮਾਮਲੇ ਜਾਂ ਇਸ ਕੰਮ ਤੋਂ ਇਨਕਾਰੀ ਨੇ, ਜਦਕਿ ਅਮਰੀਕਾ ਬਾਰ-ਬਾਰ ਵਕਫੇ ਦੇ ਨਾਲ ਕਈ ਸਾਲਾਂ ਦੇ ਵਿੱਚ ਕਹਿ ਚੁੱਕਿਆ ਹੈ ਕਿ ਡਾਕਟਰ ਸ਼ਕੀਲ ਆਫਰੀਦੀ ਅਮਰੀਕੀਆਂ ਦਾ ਹੀਰੋ ਹੈ ਜਿਨਨੇ ਅਲ-ਕਾਇਦਾ ਪ੍ਰਧਾਨ ਨੂੰ ਫੜਾਉਣ ਦੇ ਵਿੱਚ ਅਮਰੀਕਾ ਦੀ ਮਦਦ ਕੀਤੀ। ਅਮਰੀਕਾ ਨੂੰ ਚਾਹੀਦਾ ਹੈ ਕਿ ਸ਼ਕੀਲ ਆਫਰੀਦੀ ਦੀ ਰਿਹਾਈ ਦੇ ਵਾਸਤੇ ਸਿੱਧਾ ਹੋ ਕੇ ਪਾਕਿਸਤਾਨੀ ਸਰਕਾਰ ਦੇ ਨਾਲ ਗੱਲਬਾਤ ਕਰੇ, ਜਦਕਿ ਪਾਕਿਸਤਾਨੀ ਸਰਕਾਰ ਵੱਲੋਂ ਸ਼ਕੀਲ ਆਫਰੀਦੀ ਦੇ ਉੱਤੇ ਇਸ ਜ਼ੁਲਮ ਜਾਂ ਇਹਨਾਂ ਇਲਜ਼ਾਮਾਂ ਤੋਂ ਬਾਅਦ ਉਹਨੂੰ 33 ਵਰ੍ਹਿਆਂ ਦੀ ਸਜ਼ਾਏ ਬਾਮਸ਼ੱਕਤ ਦੀ ਸਜ਼ਾ ਸੁਣਾਈ ਗਈ ਸੀਗੀ, ਜਿਹਨੂੰ ਬਾਅਦ ਚ ਘੱਟ ਕਰਕੇ 23 ਵਰ੍ਹੇ ਕਰ ਦਿੱਤਾ ਗਿਆ। ਡਾਕਟਰ ਸ਼ਕੀਲ ਆਫਰੀਦੀ 14 ਸਾਲ ਜੇਲ੍ਹ ਦੇ ਵਿੱਚ ਕੱਟ ਚੁੱਕਿਆ ਹੈ, ਜਦਕਿ ਹੁਣ ਉਹਦੇ ਭਰਾ ਦਾ BBC ਦੇ ਨਾਲ ਗੱਲਬਾਤ ਕਰਦੇ ਆਖਣਾ ਸੀ ਕਿ ਉਹਨੇ ਆਖਿਆ ਕਿ ਮੈਨੂੰ ਇਨਸਾਫ ਨਹੀਂ ਲੱਭਣਾ, ਇਸ ਕਰਕੇ ਮੇਰੀ ਰਿਹਾਈ ਦੇ ਵਾਸਤੇ ਕਿਸੇ ਕਿਸਮ ਦਾ ਕੋਈ ਮੁਕੱਦਮਾ ਦਾਇਰ ਨਾ ਕੀਤਾ ਜਾਏ। ਜਦਕਿ ਹੁਣ ਇੱਕ ਵਾਰ ਫਿਰ ਬ੍ਰੈਡ ਸ਼੍ਰੀਮੈਨ ਹੋਣਾ ਵੱਲੋਂ ਡਾਕਟਰ ਸ਼ਕੀਲ ਆਫਰੀਦੀ ਦੀ ਰਿਹਾਈ ਦੇ ਵਾਸਤੇ ਮੰਗ ਦੀ ਗੱਲ ਸਾਹਮਣੇ ਆਈ ਹੈ, ਜਿਹਨੂੰ ਭਾਰਤੀ ਸਰਕਾਰੀ ਜ਼ਿੰਮੇਦਾਰ ਵੀ ਟਵੀਟ ਨੂੰ ਰੀਟਵੀਟ ਕਰ ਰਹੇ ਨੇ। ਦੁੱਖ ਭੁੱਖ ਔਰ ਰੋਗਾਂ ਤੋਂ ਜਾਨ ਛੁਡਾਉਣ ਵਾਸਤੇ ਪਿਛਲੇ 1 ਸਾਲ 'ਚ ਪਾਕਿਸਤਾਨ ਤੋਂ 7,30,000 ਦੇ ਲਾਗੇ-ਚਾਗੇ ਲੋਕਾਂ ਨੇ ਮੁਲਕ ਛੱਡ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਕਾਇਦਾ ਇੱਕ ਰਿਪੋਰਟ ਜਿਹੜੀ ਉਹ ਪਾਕਿਸਤਾਨੀ ਸੈਨੇਟ ਦੇ ਵਿੱਚ ਪੇਸ਼ ਕੀਤੀ ਗਈ ਔਰ ਆਖਿਆ ਗਿਆ ਕਿ 1 ਸਾਲ ਦੌਰਾਨ ਤਕਰੀਬਨ 7 ਲੱਖ ਤੋਂ ਵੱਧ ਲੋਕ ਨੇ ਜਿਹੜੇ ਉਹ ਪਾਕਿਸਤਾਨ ਛੱਡ ਚੁੱਕੇ ਨੇ। ਇਹਨਾਂ ਦੇ ਵਿੱਚੋਂ ਸਭ ਤੋਂ ਬਹੁਤੀ ਗਿਣਤੀ ਹੈ ਜਿਹੜੀ ਉਹ ਸੂਬਾ ਪੰਜਾਬ ਦੀ ਹੈ। ਲਹਿੰਦੇ ਪੰਜਾਬ ਦੇ ਵਿੱਚੋਂ 4,04,345 ਲੋਕ ਰੋਜ਼ਗਾਰ ਔਰ ਰੋਜ਼ੀ ਰੋਟੀ ਵਾਸਤੇ ਪਾਕਿਸਤਾਨ ਛੱਡ ਕੇ ਬਾਹਰ ਗਏ। ਦੂਸਰਾ ਨੰਬਰ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦਾ ਹੈ, ਜਿੱਥੇ 1 ਸਾਲ ਦੌਰਾਨ 1,87,000 ਲੋਕ ਨੇ ਜਿਹੜੇ ਉਹਨਾਂ ਨੇ ਮੁਲਕ ਛੱਡਿਆ। ਤੀਜੇ ਨੰਬਰ ਤੇ ਸੂਬਾ ਸਿੰਧ ਹੈ, ਜਿੱਥੋਂ 60,426 ਲੋਕ ਮੁਲਕ ਛੱਡ ਕੇ ਰੋਜ਼ਗਾਰ ਕਮਾਉਣ ਵਾਸਤੇ ਬਾਹਰ ਗਏ। ਇਸ ਤੋਂ ਬਾਅਦ ਪਾਕਿਸਤਾਨ ਦੇ ਟ੍ਰਾਈਬਲ ਏਰੀਆਜ਼ ਨੇ, ਜਿੱਥੋਂ 29,937 ਲੋਕ ਬਾਹਰ ਗਏ ਔਰ ਉਸ ਤੋਂ ਬਾਅਦ ਪਾਕਿਸਤਾਨੀ ਕਬਜ਼ੇ 'ਚ ਆਏ ਕਸ਼ਮੀਰ ਦੀ ਵਾਰੀ ਹੈ, ਜਿੱਥੋਂ 29,551 ਲੋਕਾਂ ਨੇ ਮੁਲਕ ਛੱਡਿਆ ਔਰ ਬਾਹਰ ਰੋਜ਼ੀ ਰੋਟੀ ਲਈ ਗਏ। ਐਵੇਂ ਪਾਕਿਸਤਾਨ ਦੇ ਦਾਰੁਲ ਹਕੂਮਤ ਜਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਚੋਂ ਪਿਛਲੇ 1 ਸਾਲ ਚੋਂ 8,621 ਲੋਕ ਕੰਮਕਾਰ ਔਰ ਰੋਜ਼ਗਾਰ ਵਾਸਤੇ ਮੁਲਕੋਂ ਬਾਹਰ ਗਏ। ਬਲੋਚਿਸਤਾਨ ਸੂਬੇ ਦੇ ਵਿੱਚੋਂ 5,668 ਲੋਕ ਬਾਹਰ ਗਏ, ਜਦਕਿ ਬਾਕੀ ਪੂਰੇ ਪਾਕਿਸਤਾਨ ਦੇ ਅੱਡੋ-ਅੱਡ ਇਲਾਕਿਆਂ ਦੇ ਵਿੱਚੋਂ ਤਕਰੀਬਨ 1,692 ਲੋਕਾਂ ਨੇ ਪਾਕਿਸਤਾਨ ਰੋਜ਼ੀ ਰੋਟੀ ਵਾਸਤੇ ਛੱਡਿਆ। ਲੈਲਪੁਰ ਫੈਸਲਾਬਾਦ ਦੇ ਇਲਾਕੇ ਜੜਾਂ ਵਾਲੇ 'ਚ 16 ਅਗਸਤ 2023 ਨੂੰ ਕ੍ਰਿਸਚੀਅਨ ਕਲੋਨੀ ਦੇ ਵਿੱਚ ਹਮਲੇ, ਲੋਕਾਂ ਦੇ ਘਰ ਸਾੜਨ, ਮਾਰਕੁੱਟ ਔਰ ਚਰਚ ਨੂੰ ਅੱਗਾਂ ਲਾਉਣ ਦਾ ਮਰਕਜ਼ੀ ਮੁਲਜ਼ਮ ਫੈਸਲਾਬਾਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਯਾਦ ਰਵੇ ਕਿ ਇਸ ਮੁਲਜ਼ਮ ਦਾ ਨਾਮ ਸਲੀਮ ਹੈ ਔਰ ਇਹ ਮਫਰੂਰ ਸੀਗਾ, ਜਿਹਨੂੰ ਪੁਲਿਸ ਵੱਲੋਂ ਇਸ਼ਤਿਹਾਰੀ ਕਰਾਰ ਦਿੱਤਾ ਗਿਆ ਸੀਗਾ। ਇਹਦੇ ਉੱਤੇ ਇਲਜ਼ਾਮ ਹੈ ਕਿ ਫੈਸਲਾਬਾਦ ਦੇ ਇਸ ਇਲਾਕੇ ਦੇ ਵਿੱਚ ਇਹ ਸਾਰੀਆਂ ਤੋੜਫੋੜ ਔਰ ਫਸਾਦਾਂ ਦੀਆਂ ਕਾਰਵਾਈਆਂ ਦੀ ਅਸਲ ਜੜ ਇਹ ਹੈ, ਜਦਕਿ ਇਸ ਤੋਂ ਪਹਿਲਾਂ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ ਸੀਗਾ, ਜਿਹਦੇ ਤੋਂ ਬਾਅਦ ਹੁਣ ਇਹਦੀ ਗ੍ਰਿਫਤਾਰੀ ਦੀ ਬਕਾਇਦਾ ਤਸਦੀਕ ਫੈਸਲਾਬਾਦ ਦਾ ਥਾਣਾ ਲੱਡਿਆਂਵਾਲਾ ਕਰ ਰਿਹਾ ਹੈ, ਜਿਹਦੇ ਇੰਚਾਰਜ ਪੁਲਿਸ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹਦੀ ਬਕਾਇਦਾ ਗ੍ਰਿਫਤਾਰੀ ਪੁਲਿਸ ਦੀ ਛਾਪਾਮਾਰ ਟੀਮਾਂ ਨੇ ਕੀਤੀ ਹੈ, ਜਿਹਦੇ 'ਚ ਅਸੀਂ ਜਦੀਦ ਟੈਕਨੋਲੋਜੀ ਦਾ ਵੀ ਸਹਾਰਾ ਲਿਆ। ਯਾਦ ਰਵੇ ਕਿ ਇਹ गिरफ्तारी एन उस वेले हुई है जदों चर्च नूं साड़न और इस क्रिश्चियन कलोनी दे उत्ते हमले दे इल्जाम दे विच गिरफ्तार 10 लोकां दी जमानत अदालत वालों पिछले ही हफ्ते हुई है। उस तो बाद इस बंदे दी गिरफ्तारी सामने आई है। जो जी ਇਹਦੇ ਨਾਲ ਹੀ ਅੱਜ ਤੱਕ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਆਪਣੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਮਸੂਦ ਮੱਲੀ ਨੂੰ ਇਜਾਜ਼ਤ। ਪਰ ਜਾਣ ਤੋਂ ਪਹਿਲੇ ਫਿਰ ਦੱਸਦਾ ਜਾਵਾਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 722 7698 408 722 7698 ਇਹਦੇ ਤੇ ਰਾਬਤਾ ਕਰ ਲਵੋ। ਇਸ ਤੋਂ ਅੱਡ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸਾਰੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮਸ ਨੂੰ ज्वाइन करो, सबसक्राइब करो, घंटी का बटन दबाओ ताकि साडियां ताज़ा बताज़ा अपडेट्स तुहाडे तक पहुंचदियां रहन। अज तक लई इन्ना ही, मैनूं दवो इजाजत। फिर मिलांगे आउंदी मुलाकात तक लई तुहाडा मेरा साडा सारियां दा रब राखा।